ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ, ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਕੀ ਕੁਝ ਵਾਪਰਿਆ ਹੈ। ਉਹਨਾਂ ਖਬਰਾਂ ਤੇ ਚੱਤ ਪਾਉਣਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ, ਸੂਬੇਦਾਰ ਸਰਜੀਤ ਸਿੰਘ ਕੰਗੂੜਾ ਤੇ ਪਰਿਵਾਰ ਸੈਨੋਜ਼ੇ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਈਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁਬਸਿਟੀ ਤੋਂ, ਰਸ਼ਪਾਲ ਕੌਰ ਪਿੰਡ ਮਲਕਪੁਰ ਪੰਜਾਬ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਮੱਖਣ ਸਿੰਘ ਮਾਨ ਮਲਵਾਕੀ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਕਡੋਵਾ ਤੋਂ, ਬਲਦੇਵ ਸਿੰਘ ਧਾਲੀਵਾਲ ਹਰੀਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵਕ ਤੋਂ। ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਇੱਕ ਦੋ ਦਿਨਾਂ ਤੋਂ ਕਾਫੀ ਜਿਹੜੀ ਗੜਬੜ ਹੋਈ ਆ ਪੰਜਾਬ ਦੇ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜਿਹੜੇ ਹਮਲੇ ਦੀ ਆ, ਤੇ ਉਸ ਦੀ ਕੀ ਅਪਡੇਟ ਆ? ਜੀ ਇਹਦੇ ਸਬੰਧ ਦੇ ਵਿੱਚ ਸਹੀ ਪੁੱਛੋ ਤਾਂ ਇੱਕ ਜਿਹੜੀ ਬੇਚੈਨੀ ਆ ਉਹ ਇਸ ਵੇਲੇ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਵੇਖਣ ਨੂੰ ਜਿਹੜੀ ਹੈ ਜੀ ਉਹ ਮਿਲ ਰਹੀ ਹੈ। ਨਵੀਂ ਜਨਰੇਸ਼ਨ ਜਿਨ੍ਹਾਂ ਨੇ ਅੱਤਵਾਦ ਨਹੀਂ ਦੇਖਿਆ ਜੀ, ਸਰਕਾਰੀ ਗੈਰ ਸਰਕਾਰੀ, ਉਹਨਾਂ ਦੇ ਵਾਸਤੇ ਹੋ ਸਕਦਾ ਜੀ ਇਹ ਕੁਝ ਨਵੀਆਂ ਚੀਜ਼ਾਂ ਹੋਣ, ਪਰ ਕਿਤੇ ਨਾ ਕਿਤੇ ਇਹ ਜਿਹੜਾ ਘਾਤ ਲਾ ਕੇ ਕੀਤਾ ਗਿਆ ਹਮਲਾ, ਜਿਹੜਾ ਪਿਛਲੇ ਕੁਝ ਸਾਲਾਂ ਤੋਂ ਨਹੀਂ ਸੀ ਇਸ ਤਰ੍ਹਾਂ ਦਾ ਕੁਝ ਹੋਇਆ, ਉਹਨੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ ਜੀ ਕਿ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹੋ ਗਏ ਨੇ। ਇੱਕ ਪਾਸੇ ਤਾਂ ਖਬਰਾਂ ਇਹ ਆ ਰਹੀਆਂ ਜੀ ਕਿ 57 ਜਿਹੜੇ ਗੈਂਗਸਟਰ ਨੇ ਉਹ ਪੰਜਾਬ ਦੇ ਵਿੱਚ ਨੇ। ਇਹ ਵੀ ਖਬਰਾਂ ਆਉਂਦੀਆਂ ਨੇ ਕਿ ਪੰਜਾਬ ਦੇ ਵਿੱਚ ਅਸਲਾ ਜਿਹੜਾ ਜੀ ਉਹ ਕਿੰਨਾ ਹੋ ਗਿਆ। ਖਬਰਾਂ ਇਹ ਵੀ ਆਉਂਦੀਆਂ ਨੇ ਕਿ ਜਿਹੜਾ ਕੱਟਾ ਹੈ ਨਜਾਇਜ਼ ਅਸਲਾ ਜਿਹੜਾ ਰਾਜਸਥਾਨ ਤੋਂ ਆਉਂਦਾ, ਉਹਦੀ ਸਭ ਤੋਂ ਵੱਡੀ ਮੰਡੀ ਜਿਹੜੀ ਆ ਜੀ ਉਹ ਪੰਜਾਬ ਬਣ ਗਿਆ। ਸਰਕਾਰਾਂ ਜਿਹੜੀਆਂ ਜੀ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਕਾਰਦੀਆਂ ਨੇ ਕਿ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਨਹੀਂ ਹੋਇਆ। ਪਰ ਇਹ ਵਾਰਦਾਤਾਂ ਜਿਸ ਕਿਸਮ ਦੇ ਨਾਲ ਹੋਈਆਂ ਨੇ, ਇੱਥੇ ਗੈਂਗਸਟਰ ਕੁਝ ਨੇ ਉਹਨਾਂ ਦਾ ਜਿਹੜਾ ਕਤਲ, ਜੇਲ੍ਹ ਦੇ ਵਿੱਚੋਂ ਬਹਿ ਕੇ ਸਾਰਾ ਕੁਝ ਜਿਹੜਾ ਜੀ ਉਹ ਆਪਰੇਟ ਹੋ ਰਿਹਾ, ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦੇ ਉੱਤੇ ਜਿਹੜਾ ਹਮਲਾ ਹੋਇਆ, ਇੱਕ ਵਿਅਕਤੀ ਦਾ ਜਿਹੜਾ ਜੀ ਕਤਲ ਹੋ ਜਾਣਾ, 5 ਕਿਲੋਮੀਟਰ ਤੱਕ ਉਹਦੇ ਗੱਡੀ ਦਾ ਪਿੱਛਾ ਕਰਕੇ ਜਿਹੜਾ ਦੀ ਮਾਰਨ ਦੇ ਬਾਕੀਆਂ ਨੂੰ ਜਿਹੜੇ ਆ ਉਹ ਯਤਨ ਕਰਨੇ। ਜਦੋਂ ਇਹ ਪਤਾ ਲੱਗਿਆ ਕਿ ਇਹ ਜਿਹੜਾ ਮਾਰਿਆ ਗਿਆ ਵਿਅਕਤੀ ਆ ਉਹ ਰਣਜੀਤ ਸਿੰਘ ਢੱਡਰੀਆਂ ਵਾਲਾ ਨਹੀਂ ਸੀਗਾ, ਇਹ ਸਾਰਾ ਕੁਝ ਜਿਹੜਾ ਜੀ ਉਹਨੇ ਬਹੁਤ ਸਾਰੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ ਖੜੇ ਕਰ ਦਿੱਤੇ ਆ। ਪੁਲਿਸ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ 4 ਵਿਅਕਤੀ ਜਿਹੜੇ ਜੀ ਉਹਨਾਂ ਨੇ ਹਿਰਾਸਤ ਦੇ ਵਿੱਚ ਲਏ ਆ। ਪੁਲਿਸ ਦੇ ਵੱਲੋਂ ਆਫੀਸ਼ੀਅਲੀ ਤੌਰ ਦੇ ਉੱਤੇ ਅਜੇ ਜਿਹੜੇ ਆ ਜੀ ਇਹਨਾਂ ਦੇ ਨਾਮ ਰਿਲੀਜ਼ ਨਹੀਂ ਕੀਤੇ ਗਏ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਅੱਜ ਜਿਹੜਾ ਜੀ ਕੁਝ ਇਹਦੇ ਸਬੰਧ ਦੇ ਵਿੱਚ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਜਾ ਸਕਦਾ ਹੈ। ਅਨਆਫੀਸ਼ੀਅਲੀ ਤੌਰ ਦੇ ਉੱਤੇ ਬਹੁਤ ਕੁਝ ਜਿਹੜਾ ਜੀ ਉਹ ਤੁਰਿਆ ਫਿਰਦਾ ਹੈ, ਹਾਲਾਂਕਿ ਉਹ ਏਅਰ ਦੇ ਉੱਤੇ ਸਾਂਝਾ ਕਰਨਾ ਇਸ ਕਰਕੇ ਠੀਕ ਨਹੀਂ ਹੋਊਗਾ ਕਿ ਆਫੀਸ਼ੀਅਲੀ ਤੌਰ ਦੇ ਉੱਤੇ ਆ ਜਾਵੇ, ਫਿਰ ਆਪਾਂ ਇਹਦੀ ਗੱਲ ਜਿਹੜੀ ਹੈ ਜੀ ਉਹ ਕਰਾਂਗੇ। ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਦੇ ਵੱਲੋਂ ਪ੍ਰੋਟੈਕਸ਼ਨ ਜਿਹੜੀ ਆ ਉਹ ਰਣਜੀਤ ਸਿੰਘ ਢੱਡਰੀਆਂ ਵਾਲਾ ਨੂੰ ਜਿਹੜੀ ਆ ਜੀ ਉਹ ਆਫਰ ਕੀਤੀ ਗਈ ਆ। ਅਜੇ ਉਹ ਦੋ ਚਿੱਤੀ ਦੇ ਵਿੱਚ ਨੇ ਕਿ ਉਹ ਇਹ ਪੁਲਿਸ ਪ੍ਰੋਟੈਕਸ਼ਨ ਜਿਹੜੀ ਆ ਉਹ ਲੈਣ ਜਾਂ ਨਾ ਲੈਣ। ਪਰ ਇੱਥੇ ਸਵਾਲਾਂ ਦਾ ਸਵਾਲ ਇੱਕ ਹੋਰ ਜਿਹੜਾ ਜੀ ਉਹ ਉੱਠ ਕੇ ਖੜਾ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਜਿਹੜੇ ਵਿਚਰਦੇ ਨੇ, ਖਾਸ ਤੌਰ ਦੇ ਉੱਤੇ ਨੋਨ ਨੇ, ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਨੇ, ਉਹਨਾਂ ਦੇ ਪ੍ਰੋਟੈਕਸ਼ਨ ਦਾ ਜਿਹੜਾ ਜੀ ਉਹ ਕੀ ਹੋਊਗਾ, ਕਿਉਂਕਿ ਇੱਕ ਡਰ ਤੇ ਦਹਿਸ਼ਤ ਦਾ ਜਿਹੜਾ ਮਾਹੌਲ ਹੈ ਉਹ ਹਰ ਬੰਦੇ ਦੇ ਚਿਹਰੇ ਦੇ ਉੱਤੇ ਪੜ੍ਹਿਆ ਜਾ ਸਕਦਾ ਜੀ। ਹਾਂਜੀ, ਬਿਲਕੁਲ ਦਹਿਸ਼ਤ ਆ। ਜਿੱਥੇ ਜਿੱਥੇ ਵੀ ਕੋਈ ਸੁਣਦਾ ਆ ਉਹ ਬਹੁਤ ਫਿਕਰਮੰਦ ਆ। ਤੇ ਅਗਲੀ ਆਪਾਂ ਗੱਲ ਕਰੀਏ ਜੀ, ਵੈਸੇ ਜੇ ਰਿਸ਼ਤੇ ਵਿੱਚੋਂ ਜੇਠ ਦੇਖਿਆ ਜਾਵੇ ਤਾਂ ਬੜਾ ਕਰੜਾ ਹੁੰਦਾ, ਪਰ ਹੁਣ ਜਿਵੇਂ ਗਰਮੀ ਦੇ ਤੌਰ ਤੇ ਵੀ ਕਹਿੰਦੇ ਵੀ ਜੇਠ ਮਹੀਨੇ ਨੇ ਬੱਲੇ ਬੱਲੇ ਕਰਵਾਈ ਹੋਈ ਹੈ। ਬਿਲਕੁਲ ਜੀ, ਜਿਹੜੇ ਤਕਰੀਬਨ ਪਿਛਲੇ 2-3 ਦਿਨ ਤੋਂ ਬਹੁਤ ਜ਼ਿਆਦਾ ਜਿਹੜਾ ਜੀ ਪਾਰਾ ਉਹ ਚੜਿਆ ਹੋਇਆ ਜੀ ਪੰਜਾਬ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ, ਦਿੱਲੀ ਦੇ ਵਿੱਚ ਵੀ, ਸਾਰੇ ਜਗ੍ਹਾ ਹੀ ਜਿਹੜੀ ਹੈ ਜੀ ਉਹ ਗਰਮੀ ਨੇ ਆਪਣੇ ਪੂਰੇ ਹੱਥ ਜਿਹੜੇ ਆ ਜੀ ਉਹ ਵਿਖਾਏ ਹੋਏ ਆ। ਔਰ ਦਿਨ ਦੇ ਟਾਈਮ 1 ਵਜੇ ਤੋਂ ਲੈ ਕੇ ਤਕਰੀਬਨ 4-4:30 ਵਜੇ ਤੱਕ ਜਿਹੜੀਆਂ ਸੜਕਾਂ ਨੇ ਜੀ ਉਹ ਸੁੰਨੀਆਂ ਹੋ ਜਾਂਦੀਆਂ ਨੇ ਔਰ ਬੂਟੇ ਜਿਹੜੇ ਨੇ ਉਹ ਝੁਲਸਣੇ ਸ਼ੁਰੂ ਹੋਏ ਨੇ। ਅਗਲੇ 3 ਦਿਨ ਦੇ ਵਾਸਤੇ ਜਿਹੜੀ ਵਾਰਨਿੰਗ ਆ ਉਹ ਜਾਰੀ ਕੀਤੀ ਗਈ ਆ ਇਸ ਖਿੱਤੇ ਦੇ ਵਿੱਚ। ਇਹ ਆਖਿਆ ਗਿਆ ਜੀ ਕਿ ਪਾਰਾ ਜਿਹੜਾ ਜੀ ਉਹ ਨਵੀਆਂ ਸਿਖਰਾਂ ਨੂੰ ਅੱਗੇ ਜਾ ਕੇ ਜਿਹੜਾ ਜੀ ਉਹ ਛੂਹਗਾ ਔਰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਜਿਹੜਾ ਜੀ ਇਹ ਆਖਿਆ ਗਿਆ ਕਿ ਉਹ ਘਰਾਂ ਦੇ ਅੰਦਰ ਰਹਿਣ, ਕਿਉਂਕਿ ਉਹਨਾਂ ਦੇ ਉੱਤੇ ਲੂ ਦਾ ਜਿਹੜਾ ਜੀ ਉਹ ਅਸਰ ਹੋ ਸਕਦਾ।
ਲੋਕ ਜਿਹੜੇ ਨੇ ਜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਯਤਨ ਜਿਹੜੇ ਆ ਜੀ ਉਹ ਇਹਦੇ ਤੋਂ ਬਚਣ ਦੇ ਕਰਦੇ ਦੀਂਦੇ ਨੇ। ਸਵਾਲ ਇਹ ਵੀ ਨੇ ਜੀ ਕਿ ਪੰਜਾਬ 'ਚ ਰੁੱਖ ਬਹੁਤੇ ਨਹੀਂ ਰਹੇ, ਨਹੀਂ ਤਾਂ ਰੁੱਖਾਂ ਦੀ ਛਾਂ ਹੇਠਾਂ ਲੋਕ ਜਿਹੜੇ ਉਹ ਬਹਿ ਜਾਂਦੇ ਹੁੰਦੇ ਸੀਗੇ। ਜਿਨ੍ਹਾਂ ਨੇ ਗੱਡੀਆਂ ਖੜੀਆਂ ਕਰਨੀਆਂ ਉਹ ਚੁੰਝਾਂ ਦੀਆਂ ਫਸਾਉਂਦੇ ਅਕਸਰ ਦਿਸਦੇ ਨੇ ਜਿੱਥੇ ਕਿਤੇ ਮਾੜੀ ਮੋਟੀ ਛਾਂ ਦਿਸੇ, ਪਰ ਉੱਥੋਂ ਜਦੋਂ ਗੱਡੀ ਤੋੜ ਲੈਂਦੇ ਨੇ ਉਹ ਫਿਰ ਭੁੱਲ ਜਾਂਦੇ ਨੇ ਕਿ ਰੁੱਖ ਲਾਉਣੀ ਵੀ ਉਹਨਾਂ ਦੀ ਇੱਕ ਰਿਸਪੌਂਸਿਬਿਲਿਟੀ ਸੀਗੀ, ਇੱਕ ਜ਼ਿੰਮੇਵਾਰੀ ਸੀ, ਉਹ ਨਿਭਾਈ ਨਹੀਂ। ਬਹੁਤੇ ਲੋਕ ਜਿਹੜੇ ਨੇ ਜੀ ਉਹ ਇਸ ਤੋਂ ਜਿਹੜਾ ਜੀ ਵਾਂਝੇ ਰਹੇ ਨੇ, ਉਹਨਾਂ ਨੇ ਇਹ ਕੰਮ ਜਿਹੜੇ ਨਹੀਂ ਕੀਤੇ। ਹੁਣ ਜਦੋਂ ਗਰਮੀ ਆਪਣਾ ਸਿਖਰ ਦਿਖਾਉਂਦੀ ਆ ਫਿਰ ਰੁੱਖ ਤੇ ਉਹਨਾਂ ਦੀਆਂ ਛਾਵਾਂ ਜਿਹੜੀਆਂ ਜੀ ਉਹ ਚੇਤੇ ਆਉਂਦੀਆਂ ਨੇ। ਜੇ ਕਿਸੇ ਜਗ੍ਹਾ ਦੇ ਉੱਤੇ ਪਾਣੀ ਪਿਆਉਣ ਵਾਲੇ ਕੁਝ ਖੜੇ ਵੀ ਨੇ ਤੇ ਆ 2 ਦਿਨ ਤੋਂ ਤਾਂ ਲੋਕ ਉੱਥੇ ਖੜ ਕੇ ਪਾਣੀ ਪੀਣ ਤੋਂ ਵੀ ਡਰਨ ਲੱਗੇ ਨੇ ਜੀ। ਜੀ ਬਿਲਕੁਲ, ਅੱਜ ਇਸ ਤਰ੍ਹਾਂ ਦੀਆਂ ਘਟਨਾਵਾਂ ਬੀਤ ਰਹੀਆਂ। ਤੇ ਅੱਗੇ ਆਪਾਂ ਗੱਲ ਕਰਦੇ ਗੋਧਰਾ ਕਾਂਡ ਦੀ, ਜਿਹੜਾ ਉਸ ਦਾ ਮੁੱਖ ਮੁਲਜ਼ਮ ਸੀਗਾ 14 ਸਾਲਾਂ ਬਾਅਦ ਫੜਿਆ ਗਿਆ। ਇਹ ਗੋਧਰਾ ਰੇਲ ਕਾਂਡ ਜਿਹੜਾ ਜੀ ਜਿਹਨੇ ਤੁਸੀਂ ਇਹ ਕਹਿ ਲਓ ਕਿ ਇੱਕ ਕਾਲਖ ਜਿਹੜੀ ਹੁੰਦੀ ਹੈ ਜੀ, ਜਿਹੜੇ ਗੁਜਰਾਤ ਦੇ ਵਿੱਚ ਦੰਗੇ ਹੋਏ ਸਨ, ਇਹਦੇ ਤੋਂ ਬਾਅਦ ਹੀ ਜਿਹੜਾ ਉਹ ਭੜਕੇ ਸਨ ਜੀ। 14 ਸਾਲਾਂ ਤੋਂ ਭਗੌੜਾ ਮੁੱਖ ਮੁਲਜ਼ਮ ਜਿਹੜਾ ਜੀ ਫਾਰੂਕ ਮੁਹੰਮਦ ਭਾਨਾ, ਉਹਨੂੰ ਗੁਜਰਾਤ ਦੀ ਜਿਹੜੀ ATS ਹੈ ਉਹਨੇ ਗ੍ਰਿਫਤਾਰ ਕੀਤਾ ਹੈ। ਸਾਲ 2002 ਦੇ ਵਿੱਚ ਇਸ ਕਾਂਡ ਦੇ ਵਿੱਚ 59 ਕਾਰ ਸੇਵਕ ਜਿਹੜੇ ਉਹ ਮਾਰੇ ਗਏ ਸੀਗੇ ਔਰ ਇਸ ਤੋਂ ਬਾਅਦ ਗੁਜਰਾਤ ਦੇ ਵਿੱਚ ਦੰਗੇ ਫੈਲੇ ਸੀਗੇ ਜੀ। ATS ਦੇ ਅਧਿਕਾਰੀ ਜਿਹੜੇ ਨੇ ਜੀ ਉਹਨਾਂ ਨੇ ਕਿਹਾ ਕਿ ਫਾਰੂਕ ਨੇ 27 ਫਰਵਰੀ 2002 ਨੂੰ ਗੋਧਰਾ ਰੇਲਵੇ ਸਟੇਸ਼ਨ ਤੇ ਰੇਲ ਨੂੰ ਸਾੜਨ ਦੀ ਸਾਜ਼ਿਸ਼ ਜਿਹੜੀ ਉਹ ਘੜੀ ਸੀਗੀ। ਅੱਤਵਾਦ ਵਿਰੋਧੀ ਦਸਤੇ ਦੇ ਮੁਤਾਬਕ ਇਹ ਘਟਨਾ ਵਾਪਰੀ ਸੀ ਤਾਂ ਭਾਨਾ ਕਾਰਪੋਰੇਟਰ ਸੀਗਾ ਔਰ ਗ੍ਰਿਫਤਾਰੀ ਤੋਂ ਬਚਣ ਦੇ ਵਾਸਤੇ ਉਹ ਮੁੰਬਈ ਚਲੇ ਗਿਆ ਸੀਗਾ, ਜਿੱਥੇ ਉਹ ਪ੍ਰਾਪਰਟੀ ਖਰੀਦਣ ਵੇਚਣ ਦਾ ਕੰਮ ਜਿਹੜਾ ਉਹ ਕਰਦਾ ਸੀਗਾ। ATS ਨੇ ਉਹਨੂੰ ਪੰਚਮਹਿਲ ਜ਼ਿਲ੍ਹੇ ਦੇ ਕਲੋਲ ਨੇੜੇ ਤੋਂ ਜਿਹੜਾ ਜੀ ਉਹ ਕਾਬੂ ਕੀਤਾ, ਜਿੱਥੇ ਉਹ ਮੁੰਬਈ ਤੋਂ ਗੋਧਰਾ ਵੱਲ ਨੂੰ ਜਿਹੜਾ ਜੀ ਉਹ ਜਾ ਰਿਹਾ ਸੀਗਾ। ਇੱਕ ਹੋਰ ਕਾਰਪੋਰੇਟ ਜਿਹੜਾ ਬਿਲਾਲ ਹਾਜੀ, ਉਹਨੂੰ ਵੀ ਜਿਹੜੀ ਹਦਾਇਤ ਦਿੱਤੀ ਗਈ ਸੀ ਕਿ ਉਹ ਰੇਲ ਦੇ ਡੱਬੇ ਨੂੰ ਜਿਹੜਾ ਜੀ ਉਹ ਅੱਗ ਲਾ ਦੇਣ ਔਰ ਇਸੇ ਨੇ ਹਦਾਇਤ ਜਿਹੜੀ ਹੈ ਜੀ ਪੁਲਿਸ ਦੇ ਦੱਸਣ ਦੇ ਅਨੁਸਾਰ ਦਿੱਤੀ ਗਈ ਸੀ, ਭਾਵ ਕਿ ਉਹ ਮੁਲਕ ਦੇ ਵਿੱਚੋਂ ਬਾਹਰ ਨਹੀਂ ਸੀਗਾ ਜੀ, ਮੁਲਕ ਦੇ ਅੰਦਰ ਹੀ ਸੀਗਾ ਜੀ। ਪਲ ਪਲ ਦੀ ਖਬਰ ਰੱਖਣ ਵਾਲੀਆਂ ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹਨਾਂ ਨੂੰ ਪਤਾ ਹੀ ਨਾ ਲੱਗਾ ਜੀ ਕਿ ਉਹ ਬੰਦਾ ਜਿਹੜਾ ਜੀ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਇੱਕ ਕਾਰੋਬਾਰੀ ਵੱਡਾ ਜਿਹੜਾ ਜੀ ਉਹ ਬਣ ਗਿਆ ਹੈ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਕਾਫੀ ਦਿਨਾਂ ਤੋਂ ਖਬਰਾਂ ਸੁਣਦੇ ਆਏ ਆ, ਜਿਹੜਾ ਕੇਬਲ ਮਾਫੀਆ ਦੀ ਗੱਲ ਕਰੀਏ, ਕੀ ਪੰਜਾਬ ਦਾ ਜਿਹੜਾ ਕੇਬਲ ਮਾਫੀਆ ਹੈਗਾ ਉਹਨੂੰ ਕਾਬੂ 'ਚ ਕੀਤਾ ਜਾ ਸਕਦਾ? ਬਹੁਤ ਵੱਡੇ ਇੱਕ ਕੁਐਸਚਨ ਮਾਰਕ ਜਿਹੜਾ ਜੀ ਇਹਦੇ ਵਿੱਚ ਹੈ। ਐਕਚੁਅਲੀ ਕੱਲ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੁਝ ਜਿਹੜੇ ਤੱਥਾਂ ਦੇ ਤਹਿਤ, ਸਬੂਤਾਂ ਦੇ ਤਹਿਤ ਜਿਹੜੇ ਪੇਸ਼ ਕੀਤੇ ਆ ਕਿ ਕੇਬਲ ਮਾਫੀਆ ਜਿਹੜਾ ਜੀ ਉਹ 2800 ਕਰੋੜ ਰੁਪਏ ਦੇ ਟੈਕਸ ਜਿਹੜੇ ਆ ਜੀ ਉਹਨੇ ਨਹੀਂ ਦਿੱਤੇ। ਪਿੱਛੇ ਦੇ ਗੱਲ ਚੱਲੀ ਸੀਗੀ ਕਿ ਮੁਲਕ ਦੀ ਇੱਕ ਵੱਡੀ ਨਾਮਵਰ ਜਿਹੜੀ ਕੰਪਨੀ ਹੈ ਰਿਲਾਇੰਸ, ਉਹਨੇ ਇੱਥੇ ਅੰਡਰਗਰਾਊਂਡ ਜਿਹੜੀ ਹੈ ਜੀ ਉਹ ਕੇਬਲ ਪਾਈ ਆ ਸਾਰੇ ਜਗ੍ਹਾ ਦੇ ਉੱਤੇ। ਉਹਨੇ 3 ਜਿਹੜੀਆਂ ਦੀ ਕੇਬਲਾਂ ਪਾਈਆਂ ਨੇ ਤੇ ਉਹਦੇ ਵਿੱਚ ਇੱਕ ਜਿਹੜੀ ਹੈ ਜੀ ਚੌਥੀ ਕੇਬਲ ਆ ਉਹ ਸਰਕਾਰੀ ਧਿਰ ਦੀ ਦੱਸੀ ਜਾਂਦੀ ਆ। ਜਿਹੜਾ ਉਹਨਾਂ ਨੇ ਟੈਕਸ ਬਚਾਇਆ, ਕਿਉਂਕਿ ਸੜਕਾਂ ਜਦੋਂ ਤੋੜਨੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਜਿਹੜਾ ਜੀ ਉਹਨਾਂ ਨੂੰ ਬਣਾਉਣਾ ਹੁੰਦਾ ਔਰ ਜਿਹੜੇ ਪੈਸੇ ਨੇ ਉਹ ਨਹੀਂ ਦਿੱਤੇ ਗਏ ਜੀ, ਉਹ ਉਹਨਾਂ ਨੂੰ ਇਹ ਕਿਹਾ ਗਿਆ ਜੀ ਕਿ ਇਹਨੂੰ ਅਸੀਂ ਦਰੁਸਤ ਕਰ ਲਾਂਗੇ, ਤੁਸੀਂ ਸਾਡੀ ਜਿਹੜੀ ਹੈ ਜੀ ਨਾਲ ਇੱਕ ਕੇਬਲ ਪਾ ਦਿਓ। ਇਹ ਕਿਹਾ ਜਾ ਰਿਹਾ ਜੀ ਕਿ ਉਹ ਇਲੀਗਲ ਪਈ ਆ ਸਾਰੀ ਦੀ ਸਾਰੀ, ਔਰ ਇਹਦੇ ਉੱਤੇ ਜਿਹੜਾ ਟੈਕਸ ਦੇਣਾ ਸੀਗਾ ਜੀ ਉਹ ਨਹੀਂ ਦਿੱਤਾ ਗਿਆ। ਜਿਹੜੇ ਪੋਲ ਆ ਬਿਜਲੀ ਦੇ, ਹਰ ਪੋਲ ਦਾ 100 ਰੁਪਈਆ ਜਿਹੜਾ ਜੀ ਉਹ ਦੇਣਾ ਹੁੰਦਾ ਬਿਜਲੀ ਬੋਰਡ ਨੂੰ, ਇਹ ਨਹੀਂ ਦਿੱਤਾ ਜਾ ਰਿਹਾ ਕੇਬਲ ਮਾਫੀਏ ਦੇ ਵੱਲੋਂ। ਜਿਹੜੇ ਇਹ ਦੱਸਿਆ ਗਿਆ ਜੀ ਕਿ ਜਿਹੜੀ ਫਾਸਟਵੇ ਕੰਪਨੀ ਆ ਉਹ ਖੁਦ ਮੰਨਦੀ ਆ ਆਪਣੇ ਤੌਰ ਦੇ ਉੱਤੇ ਕਿ 8000 ਕੇਬਲ ਆਪਰੇਟਰ ਉਹਨਾਂ ਦੇ ਨਾਲ ਜੁੜੇ ਹੋਏ ਨੇ, ਜਦੋਂ ਕਿ ਇਹ ਆਫੀਸ਼ੀਅਲੀ ਵਿਦ ਸਬੂਤ ਹੈ ਕਿ ਸਿਰਫ 153 ਲੋਕ ਜਿਹੜੇ ਨੇ ਉਹ ਟੈਕਸ ਦਿੰਦੇ ਨੇ, ਬਾਕੀ ਜਿਹੜੇ ਵੀ ਉਹ ਧੇਲਾ ਨਹੀਂ ਦਿੰਦੇ। ਮਨੋਰੰਜਨ ਟੈਕਸ ਜਿਹੜਾ ਕਿ ਸੂਬੇ ਨੂੰ ਆਉਂਦਾ ਉਹ ਨਹੀਂ ਦਿੱਤਾ ਜਾ ਰਿਹਾ। ਇਹ ਟੋਟਲ ਘਪਲਾ ਜਿਹੜਾ ਜੀ 2800 ਕਰੋੜ ਰੁਪਏ ਦਾ ਦੱਸੀਦਾ। ਬਜਾਏ ਇਹਦੇ ਕਿ ਇਹਦੇ ਉੱਤੇ ਸਰਕਾਰ ਜਿਹੜੀ ਸੀ ਉਹ ਜਿਹੜੀ ਮੰਗ ਕੀਤੀ ਗਈ ਹੈ ਕਿ ਇਹਦੀ CBI ਜਾਂਚ ਕਰਾਈ ਜਾਵੇ, ਸਰਕਾਰ ਇਹ ਕਹਿੰਦੀ ਕਿ ਅਸੀਂ ਇਹ ਟੋਹਾਂਗੇ ਕਿ ਛੋਟਾ ਮੋਟਾ ਇਹ ਦੋਸ਼ ਨਹੀਂ ਹੈ, 2800 ਕਰੋੜ ਰੁਪਈਆ ਕੋਈ ਥੋੜਾ ਨਹੀਂ ਹੁੰਦਾ। ਉਲਟਾ ਇਹ ਆਖਿਆ ਗਿਆ ਕੇਬਲ ਜਿਹੜੇ ਚਲਾ ਰਹੇ ਨੇ ਉਹਨਾਂ ਦੇ ਵੱਲੋਂ ਕਿ ਅਸੀਂ ਤਾਂ ਮਾਣਹਾਨੀ ਦਾ ਮੁਕੱਦਮਾ ਜਿਹੜਾ ਜੀ ਉਹ ਆਪ ਦੇ ਨੇਤਾਵਾਂ ਦੇ ਉੱਤੇ ਕਰਾਂਗੇ।
ਜਿਨ੍ਹਾਂ ਨੇ ਇਹ ਦੋਸ਼ ਜਿਹੜੇ ਆ ਜੀ ਉਹ ਲਾਏ ਆ, ਜਦੋਂ ਕਿ ਉਹਨਾਂ ਨੇ ਇਹ ਕਹਿਣਾ ਕਿ ਉਹ ਜਿਹੜੇ ਅਰੁਣ ਜੇਤਲੀ ਨੇ ਫਾਈਨੈਂਸ ਮਿਨਿਸਟਰ, ਉਹਨੂੰ ਜਾ ਕੇ ਇਹ ਮਿਲਣਗੇ ਤੇ ਇਹ ਦੱਸਣਗੇ ਕਿ ਸੈਂਟਰ ਦੀ ਸਰਕਾਰ ਨੂੰ ਕਿੰਨਾ ਵੱਡਾ ਚੂਨਾ ਲਾਇਆ ਜਾ ਰਿਹਾ ਔਰ ਸੂਬੇ ਦੀ ਸਰਕਾਰ ਨੂੰ ਕਿੰਨਾ ਵੱਡਾ ਚੂਨਾ ਜਿਹੜਾ ਜੀ ਉਹ ਲੱਗ ਰਿਹਾ। ਹੁਣ ਇਹ ਹੈ ਜੀ ਕਿ ਕੀ ਇਹਦੇ ਉੱਤੇ ਕਾਬੂ ਕੀਤਾ ਜਾ ਸਕੂਗਾ? ਹਾਲ ਦੀ ਘੜੀ ਤਾਂ ਇਹ ਜਵਾਬ ਜਿਹੜਾ ਜੀ ਉਹ ਨਾਂ ਦੇ ਵਿੱਚ ਹੀ ਜਾਪਦਾ, ਕਿਉਂਕਿ ਜਾਂ ਤਾਂ ਇਹ ਹੈ ਜੀ ਕਿ ਜਿੰਨੀਆਂ ਕੇਬਲ ਕੰਪਨੀਜ਼ ਜਿਨ੍ਹਾਂ ਕੋਲੇ ਕੋਈ ਲਾਇਸੈਂਸ ਹੈਗੇ ਨੇ ਉਹਨਾਂ ਨੂੰ ਅਲਾਓ ਕੀਤਾ ਜਾਵੇ, ਜਿਹੜੀ ਨਵੀਂ ਸਰਕਾਰ ਆਵੇ ਉਹ ਅਲਾਓ ਕਰੇ ਉਹਨਾਂ ਨੂੰ ਕਿ ਉਹ ਵੀ ਆਪਣੀ ਕੇਬਲ ਜਿਹੜੀ ਹੈ ਜੀ ਉਹ ਵਿਛਾ ਸਕਦੇ ਨੇ, ਤੇ ਉਹਨਾਂ ਦੇ ਉੱਤੇ ਜਿਹੜਾ ਜੀ ਸ਼ਿਕੰਜਾ ਟੈਕਸ ਵਾਲਾ ਜਿਹੜਾ ਜੀ ਉਹ ਤਕੜਾ ਰੱਖਿਆ ਜਾਵੇ। ਦੂਜੀ ਗੱਲ ਕਿ ਇੰਨੇ ਜਦੋਂ ਦੋਸ਼ ਜਿਹੜੇ ਨੇ ਉਹ ਲੱਗ ਗਏ, ਗੰਭੀਰ ਦੋਸ਼ ਲੱਗ ਗਏ, ਸਰਕਾਰ ਦੀ ਤਰਫੋਂ ਇਹਦੇ ਉੱਤੇ ਕੋਈ ਪ੍ਰਤੀਕਰਮ ਨਾ ਆਉਣਾ ਕਈ ਸਵਾਲ ਜਿਹੜੇ ਆ ਜੀ ਉਹ ਖੜੇ ਕਰਦਾ। ਜੇ ਮਾਮਲਾ 2800 ਕਰੋੜ ਰੁਪਈਏ ਦਾ, ਤਾਂ ਇਹਦੇ ਤੋਂ ਤਾਂ ਤੁਰੰਤ ਜਿਹੜਾ ਜੀ ਉਹ ਸਾਰਾ ਕੰਮ ਵਾਪਸ ਲੈ ਲੈਣਾ ਚਾਹੀਦਾ ਜੀ। ਪਰ ਮੁਸ਼ਕਲ ਇਹ ਆ, ਸਵਾਲ ਇਹ ਆ ਕਿ ਵਾਪਸ ਜਿਹੜਾ ਜੀ ਉਹ ਕੌਣ ਲਊਗਾ, ਕਿਉਂਕਿ ਜਿਨ੍ਹਾਂ ਨੇ ਵਾਪਸ ਲੈਣਾ, ਜਿਹੜੇ ਸਰਕਾਰ ਚਲਾ ਰਹੇ ਨੇ, ਇਹ ਤਾਂ ਹੈ ਹੀ ਉਹਨਾਂ ਦਾ ਸਾਰਾ ਕੁਝ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਸਰਕਾਰੀ ਸਿਹਤ ਸੇਵਾਵਾਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ। ਪੰਜਾਬ ਹਰੇਕ ਗੱਲ ਦੇ ਵਿੱਚ ਨੰਬਰ 1 ਆ, ਬਹੁਤ ਮਾਰ ਕੇ ਮਾਰਿਆ ਜੀ ਪੰਜਾਬ ਨੇ, ਤੇ ਇਸ ਦੇ ਵਿੱਚ ਜਿਹੜੀਆਂ ਸਰਕਾਰੀ ਸਿਹਤ ਸੇਵਾਵਾਂ ਆ ਉਹ ਖਤਮ ਹੋਣ ਦੇ ਕਿਨਾਰੇ। ਬਿਲਕੁਲ ਜੀ, ਹੌਲੀ ਹੌਲੀ ਕਰਕੇ ਜਿਹੜੀਆਂ ਆਮ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਸੀ, ਪੰਜਾਬ ਦੇ ਜਿਹੜੇ ਸਕੂਲ ਸਨ ਜੀ, ਸਰਕਾਰੀ ਸਕੂਲ, ਉਹ ਖਾਤਮੇ ਵੱਲ ਨੂੰ ਨੇ। ਜਿਹੜੀਆਂ ਸਿਹਤ ਸੇਵਾਵਾਂ ਨੇ ਉਹ ਮੰਦੇ ਹਾਲੀ ਨੇ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੌਤਾਂ ਦੀ ਗਿਣਤੀ ਵਧਣ ਲੱਗੀ ਹੈ ਜੀ। ਜਿਹੜੇ ਕੁਝ ਵੇਰਵੇ ਪ੍ਰਾਪਤ ਨੇ ਉਹਦੇ ਅਨੁਸਾਰ ਲੁਧਿਆਣੇ ਦੇ ਸਿਵਲ ਹਸਪਤਾਲ ਦੇ ਵਿੱਚ 4 ਸਾਲਾਂ ਦੇ ਵਿੱਚ 3145 ਮੌਤਾਂ ਜਿਹੜੀਆਂ ਉਹ ਹੋਈਆਂ ਨੇ। ਇਸ ਹਸਪਤਾਲ ਦੇ ਵਿੱਚ ਹਰ ਸਾਲ ਜਿਹੜੀਆਂ ਦੀ ਉਹ 786 ਮੌਤਾਂ ਪਹਿਲਾਂ ਜਿਹੜੀਆਂ ਦੀ ਉਹ ਹੁੰਦੀਆਂ ਨੇ। ਮਾਲਵਾ ਖਿੱਤੇ ਦੇ ਵਿੱਚ ਬਰਨਾਲੇ ਦੇ ਸਿਵਲ ਹਸਪੀਟਲ ਦੇ ਵਿੱਚ 116 ਮੌਤਾਂ ਜਿਹੜੀਆਂ ਹੁੰਦੀਆਂ ਨੇ ਔਰ ਇੱਕ ਮਰੀਜ਼ ਦੀ ਰੋਜ਼ ਜਿਹੜੀ ਹੈ ਜੀ ਉਹ ਮੌਤ ਹੋ ਜਾਂਦੀ ਹੈ। 21 ਡਾਕਟਰਾਂ ਦੇ ਵਿੱਚੋਂ ਸਿਰਫ 3 ਅਸਾਮੀਆਂ ਜਿਹੜੀਆਂ ਉਹ ਖਾਲੀ ਨੇ। ਸਾਲ 2007 ਤੋਂ ਫਰਵਰੀ 16 ਤੱਕ ਹਸਪਤਾਲ ਦੇ ਵਿੱਚ 1048 ਮਰੀਜ਼ ਜਿਹੜੇ ਨੇ ਜੀ ਉਹ ਮੌਤ ਦੇ ਮੂੰਹ ਜਿਹੜਾ ਜੀ ਉਹ ਪੈ ਗਏ ਨੇ। ਔਰ ਇਹਦੇ ਨਾਲ ਨਾਲ ਜਿਹੜੇ ਬਾਕੀ ਸ਼ਹਿਰਾਂ ਦਾ ਵੀ ਹਾਲ ਇਹੀ ਹੈ ਜੀ ਕਿ ਕਿਸੇ ਜਗ੍ਹਾ ਦੇ ਉੱਤੇ ਕਿੰਨੀਆਂ, ਕਿਸੇ ਜਗ੍ਹਾ ਦੇ ਉੱਤੇ ਕਿੰਨੀਆਂ ਜਿਹੜੀਆਂ ਦੀ ਉਹ ਮੌਤਾਂ ਹੋ ਰਹੀਆਂ ਨੇ। ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ ਜਿਹੜੇ ਨੇ ਉਹਨਾਂ ਦੀ ਗਿਣਤੀ ਵੀ ਵਧੀ ਹੈ ਜੀ, ਕਿਉਂਕਿ ਬਿਮਾਰੀਆਂ ਜ਼ਿਆਦਾ ਹੋ ਗਈਆਂ ਜੀ ਔਰ ਹਰ ਸਾਲ ਜਿਹੜਾ ਜੀ ਇੱਥੇ ਗਿਣਤੀ ਵੱਧ ਰਹੀ ਹੈ, ਜਦੋਂ ਕਿ ਸੇਵਾਵਾਂ ਜਿਹੜੀਆਂ ਨੇ ਜੀ ਉਹ ਘਟੀ ਜਾ ਰਹੀਆਂ ਨੇ। ਜਿਹੜੇ ਸਰਕਾਰੀ ਅੰਕੜੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਸਾਡੀਆਂ ਤਾਂ ਜਿਹੜੀਆਂ ਸਿਹਤ ਸੇਵਾਵਾਂ ਨੇ ਉਹਨਾਂ ਦੇ ਵਿੱਚ ਸੁਧਾਰ ਹੀ ਬਹੁਤ ਜਿਹੜਾ ਜੀ ਉਹ ਹੋ ਗਿਆ। ਡਾਕਟਰ ਕਹਿੰਦੇ ਨੇ ਕਿ ਸਰਕਾਰ ਦੇ ਵੱਲੋਂ ਉਹਨਾਂ ਨੂੰ ਹੋਰ ਸਕੀਮਾਂ ਦੇ ਵਿੱਚ ਜ਼ਿਆਦਾ ਸਮਾਂ ਉਲਝਾ ਕੇ ਰੱਖਿਆ ਜਾਂਦਾ ਔਰ ਤਾਂ ਕਰਕੇ ਜਿਹੜਾ ਜੀ ਉਹ ਮਰੀਜ਼ ਅਟੈਂਡ ਨਹੀਂ ਕਰ ਪਾਉਂਦੇ। ਐਮਰਜੈਂਸੀ ਦੇ ਵਿੱਚ ਆਉਣ ਵਾਲੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਪ੍ਰੋਪਰ ਜਿਹੜਾ ਜੀ ਉਹ ਅਟੈਂਡ ਨਹੀਂ ਕੀਤਾ ਜਾ ਰਿਹਾ ਜੀ। ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਇਹ ਵੀ ਇੱਕ ਕੌੜਾ ਸੱਚ ਹੈ। ਇੱਥੇ ਜਿਹੜਾ ਪਟਿਆਲੇ ਦੇ ਵਿੱਚ ਰਜਿੰਦਰਾ ਹੌਸਪੀਟਲ ਹੈ, ਪੰਜਾਬ ਦੇ ਜਿਹੜੇ ਸਰਕਾਰੀ ਹੌਸਪੀਟਲ ਨੇ ਉਹਨਾਂ ਦੇ ਵਿੱਚੋਂ ਵੱਡਾ ਇਹ ਹੌਸਪੀਟਲ ਹੈ। ਇੱਥੇ ਐਂਬੂਲੈਂਸ ਹੀ ਕੋਈ ਨਹੀਂ ਹੈਗੀ ਜੀ। ਜਿਹੜੇ ਸਰਕਾਰੀ ਹੌਸਪੀਟਲ ਨੇ ਉਹਨਾਂ ਦੇ ਵਿੱਚ ਕੋਈ ਐਂਬੂਲੈਂਸ ਨਹੀਂ ਹੈ। ਇਹ ਵੀ ਜਿਹੜਾ ਜੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ। ਸੋ ਇਹ ਆਮ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਆਮ ਲੋਕਾਂ ਤੋਂ ਇੱਕ ਕਿਸਮ ਦੇ ਨਾਲ ਖੋਹ ਲਈਆਂ ਗਈਆਂ ਨੇ ਜੀ। ਜੀ ਬਿਲਕੁਲ। ਜੇ ਹੈ ਵੀ ਕਿਤੇ ਤਾਂ ਜਿਹੜੇ ਮੁੱਖ ਮੰਤਰੀ ਦੇ ਏਰੀਏ ਦੇ ਵਿੱਚ ਜ਼ਰੂਰ ਸਾਰਾ ਕੁਝ ਹੋਊਗਾ, ਆਲੇ ਦੁਆਲੇ ਕੁਝ ਨਹੀਂ। ਅੱਗੇ ਆਪਾਂ ਪੀਕੇ ਦੀ ਗੱਲ ਕਰੀਏ। ਜਿਹੜਾ ਪੀਕੇ ਦਾ ਮੋਹ ਆ ਪੰਜੇ ਤੋਂ ਭੰਗ ਹੁੰਦਾ ਜਾ ਰਿਹਾ। ਪ੍ਰਸ਼ਾਂਤ ਕਿਸ਼ੋਰ ਹੁਰੀ ਜਿਹੜੇ ਨੇ ਜੀ ਉਹ ਲਿਆਂਦੇ ਗਏ ਸਨ ਇੱਥੇ ਕਿ ਗੁਜਰਾਤ ਦੇ ਵਿੱਚ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਦੇ ਵਾਸਤੇ ਕੰਮ ਕੀਤਾ, ਬਿਹਾਰ ਦੇ ਵਿੱਚ ਉਹਨਾਂ ਨੇ ਨਿਤਿਸ਼ ਕੁਮਾਰ ਦੇ ਵਾਸਤੇ ਜਿਹੜਾ ਜੀ ਉਹ ਕੰਮ ਕੀਤਾ। ਜਿਸ ਤਰੀਕੇ ਦੇ ਨਾਲ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚਲਾ ਰਹੇ ਨੇ ਪਿਛਲੇ ਕੁਝ ਮਹੀਨਿਆਂ ਤੋਂ, ਉਹ ਇਹ ਕਿਹਾ ਜਾ ਰਿਹਾ ਜੀ ਕਿ ਹਰ ਕੰਮ ਦੇ ਵਿੱਚ ਉਹਨਾਂ ਦਾ ਦਖਲ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਜੋ ਕੁਝ ਇੱਥੇ ਅਖਬਾਰਾਂ ਦੇ ਵਿੱਚ ਆ ਰਿਹਾ, ਉਦੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਪੀਕੇ ਨਾਲ ਖਫਾ ਨੇ ਤੇ ਇਸ ਕਰਕੇ ਜਿਹੜੀ ਹੈ ਜੀ ਉਹਨਾਂ ਦੀ ਵੁਕਤ ਜਿਹੜੀ ਆ ਉਹ ਘਟ ਰਹੀ ਹੈ। ਖਾਸ ਤੌਰ ਦੇ ਉੱਤੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਮੁਲਾਕਾਤਾਂ ਕੀਤੀਆਂ ਗਈਆਂ ਕੱਢੇ ਹੋਏ ਨੇਤਾਵਾਂ ਦੇ ਨਾਲ, ਜਗਮੀਤ ਸਿੰਘ ਬਰਾੜ ਤੇ ਜਿਹੜੇ ਵੀਰ ਦਵਿੰਦਰ ਸਿੰਘ ਨੇ, ਉਹ ਜਦੋਂ ਲੀਕ ਹੋ ਗਈਆਂ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਦਾ ਜਿਹੜਾ ਜੀ ਉਹ ਨੋਟਿਸ ਲਿਆ ਔਰ ਇਹ ਕਿਹਾ
ਕਿ ਉਹਨਾਂ ਨੂੰ ਕੋਈ ਹੱਕ ਨਹੀਂ ਗਾ ਕਿ ਉਹ ਇਹਨਾਂ ਨੇਤਾਵਾਂ ਦੇ ਨਾਲ ਮਿਲਣ। ਪੰਜਾਬ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਵੀ ਜਿਹੜਾ ਜੀ ਇਸ਼ਾਰਾ ਕੀਤਾ ਹੈ ਕਿ ਅਸੀਂ ਉਹਨਾਂ ਤੋਂ ਜਿਹੜੀਆਂ ਸੇਵਾਵਾਂ ਲੈਣੀਆਂ ਨੇ ਉਹ ਉੱਥੋਂ ਤੱਕ ਹੀ ਜਿਹੜਾ ਜੀ ਉਹ ਸੀਮਤ ਰਹਿਣ। ਉਹ ਆਪਣੇ ਦਖਲ ਜਿਹੜਾ ਜੀ ਉਹਦੇ ਵਿੱਚ ਲੋੜ ਤੋਂ ਵੱਧ ਜਿਹੜਾ ਜੀ ਉਹ ਵੱਧ ਰਹੇ ਨੇ। ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਦਾ ਇਹ ਕਹਿਣਾ ਹੈ ਕਿ ਜਿਹੜੇ ਤਰੀਕੇ ਦੇ ਨਾਲ ਉਹ ਕੰਮ ਕਰਨਾ ਚਾਹੁੰਦਾ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਉਹਨੂੰ ਥਾਂ ਥਾਂ ਦੇ ਤੋਂ ਰੋਕਾਂ ਜਿਹੜੀਆਂ ਜੀ ਉਹ ਲਾਈਆਂ ਜਾ ਰਹੀਆਂ ਨੇ। ਸੋ ਇਹ ਦੋਨੋਂ ਜਿਹੜੀਆਂ ਚੀਜ਼ਾਂ ਨੇ, ਹਾਲਾਂਕਿ ਨਾਲ ਦੀ ਨਾਲ ਕਾਂਗਰਸ ਇਹ ਵੀ ਕਹੀ ਜਾਂਦੀ ਹੈ ਕਿ ਪ੍ਰਸ਼ਾਂਤ ਕਿਸ਼ੋਰ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਾਲੇ ਸਭ ਕੁਝ ਠੀਕ ਠਾਕ ਹੈ, ਕਿਸੇ ਜਗ੍ਹਾ ਦੇ ਉੱਤੇ ਕੋਈ ਵਿਗਾੜ ਜਿਹੜਾ ਜੀ ਉਹ ਨਹੀਂ ਪਿਆ। ਪਰ ਰਿਐਲਿਟੀ ਇਹ ਹੈ ਕਿ ਵਿਗਾੜ ਤਾਂ ਕਿਤੇ ਨਾ ਕਿਤੇ ਜਿਹੜਾ ਜੀ ਉਹ ਪਿਆ ਹੋਇਆ ਇਸ ਵੇਲੇ। ਇਹ ਕਿਹਾ ਜਾ ਰਿਹਾ ਜੀ ਕਿ ਹੋ ਸਕਦਾ ਕਿ ਪ੍ਰਸ਼ਾਂਤ ਕਿਸ਼ੋਰ ਹੋਰੀ ਜਿਹੜੇ ਨੇ ਉਹ ਇੱਥੋਂ ਇਹ ਕੰਮਕਾਰ ਛੱਡ ਦੇਣ, ਕਿਉਂਕਿ ਜੇ ਕਾਂਗਰਸ ਨੂੰ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਉਹ ਜਿਤਾਉਣ ਦੇ ਵਿੱਚ ਸਫਲ ਨਾ ਹੋ ਸਕੇ ਤਾਂ ਹੋ ਸਕਦਾ ਜੀ ਕਿ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੀ ਜਿਹੜੀ ਇਹ ਦੁਕਾਨਦਾਰੀ ਆ ਉਹ ਵੀ ਬੰਦ ਹੋਣ ਦੇ ਚਾਂਸਸ ਜਿਹੜੇ ਆ ਜੀ ਉਹ ਹੋ ਜਾਣੇ ਆ। ਕੱਲ ਅੰਗਰੇਜ਼ੀ ਦੀ ਅਖਬਾਰ ਨੇ, ਇੱਕ ਵੱਡੀ ਅਖਬਾਰ ਨੇ ਜਗਮੀਤ ਸਿੰਘ ਬਰਾੜ ਹੋਰਾਂ ਦੀ ਇੱਕ ਇੰਟਰਵਿਊ ਛਾਪੀ ਸੀ, ਜਿਹਦੇ ਵਿੱਚ ਜਗਮੀਤ ਸਿੰਘ ਬਰਾੜ ਹੋਰਾਂ ਨੇ ਇਹ ਗੱਲ ਆਖੀ ਕਿ ਮੈਨੂੰ ਪ੍ਰਸ਼ਾਂਤ ਕਿਸ਼ੋਰ ਨੇ ਇਹ ਸਲਾਹ ਦਿੱਤੀ ਆ ਕਿ ਜੇ ਆਮ ਆਦਮੀ ਪਾਰਟੀ ਵਾਲੇ ਤੈਨੂੰ ਮੁੱਖ ਮੰਤਰੀ ਦਾ ਅਹੁਦੇਦਾਰ ਬਣਾਉਂਦੇ ਨੇ ਤੇ ਉਸ ਪਾਰਟੀ ਦੇ ਵਿੱਚ ਚਲੇ ਜਾ, ਕਿਉਂਕਿ ਉਸ ਪਾਰਟੀ ਨੇ ਪੰਜਾਬ ਦੀਆਂ ਅਗਲੀਆਂ ਚੋਣਾਂ ਜਿੱਤ ਲੈਣੀਆਂ ਨੇ। ਇਹਨੇ ਵੀ ਵਾਹਵਾ ਜਿਹੜੀ ਆ ਜੀ ਉਹ ਚਰਚਾ ਛੇੜੀ ਹੋਈ ਆ ਕਿ ਪ੍ਰਸ਼ਾਂਤ ਕਿਸ਼ੋਰ ਹੋਰੀ ਅਸਲ ਦੇ ਵਿੱਚ ਹੈ ਕਿਹਦੇ ਵੱਲ ਨੇ ਜੀ। ਹਾਂ ਜੀ ਬਿਲਕੁਲ, ਇਹ ਹੈ ਕਿਹਦੇ ਵੱਲ ਆ ਜਾਂ ਆਪਣੇ ਕੋਲੋਂ ਗੱਲਾਂ ਜੋੜੀਆਂ ਜਾਂਦੀਆਂ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਪੰਜਾਬ ਨੇ ਬਹੁਤ ਤਰੱਕੀ ਕੀਤੀ ਆ। ਕਈ ਵਾਰੀ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹਾਂ ਕਿ ਪੰਜਾਬ ਦੀ ਤਰੱਕੀ ਦੀਆਂ ਗੱਲਾਂ ਹੋ ਰਹੀਆਂ ਆ ਤੇ ਇਸ ਦੀ ਆਟਾ ਦਾਲ ਸਕੀਮ ਦੇ ਵਿੱਚ 7 ਲੱਖ ਹੋਰ ਲੋਕ ਆ ਜਿਹੜੇ ਉਹ ਰਲ ਗਏ ਨੇ ਜੀ। ਦੋ ਜਿਹੜੀਆਂ ਖਬਰਾਂ ਨੇ ਜੀ, ਪੰਜਾਬ ਪਤਾ ਨਹੀਂ ਹੁਣ ਇਹਨੂੰ ਤੁਸੀਂ ਤਰੱਕੀ ਵਾਲੇ ਪਾਸੇ ਲੈ ਕੇ ਜਾਓ ਜਾਂ ਕਿਸ ਪਾਸੇ ਵੱਲ, ਪਰ ਹੁੱਬ ਕੇ ਬਹੁਤ ਜਿਹੜੀ ਹੈ ਜੀ ਇਹ ਖਬਰ ਦੱਸੀ ਜਾ ਰਹੀ ਹੈ। ਇੱਕ ਤਾਂ ਜੀ ਅੰਮ੍ਰਿਤਸਰ ਦੇ ਵਿੱਚ, ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਔਰਤਾਂ ਦਾ ਨਸ਼ਾ ਛੁਡਾਊ ਸੈਂਟਰ ਜਿਹੜਾ ਜੀ ਉਹ ਖੁੱਲ੍ਹ ਰਿਹਾ। ਪ੍ਰਸ਼ਾਸਨ ਜਿਹੜਾ ਉਹ ਪੱਬਾਂ ਭਾਰ ਹੈ ਜੀ ਇਹਨੂੰ ਖੋਲ੍ਹਣ ਦੇ ਵਾਸਤੇ। ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ 'ਚ ਕੋਈ ਨਸ਼ਾ ਨਹੀਂ ਕਰਦਾ, ਪਰ ਇਹ ਬਦਕਿਸਮਤੀ ਕਹੀ ਜਾ ਸਕਦੀ ਹੈ ਜੀ ਕਿ ਔਰਤਾਂ ਦੇ ਵਾਸਤੇ ਨਸ਼ਾ ਛੁਡਾਊ ਸੈਂਟਰ ਜਿਹੜਾ ਉਹ ਵੀ ਪਵਿੱਤਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਖੁੱਲ੍ਹਣ ਜਾ ਰਿਹਾ। ਤੇ ਦੂਜੀ ਜਿਹੜੀ ਪ੍ਰਾਪਤੀ ਹੈ ਜੀ ਉਹ ਇਹ ਹੈ ਕਿ ਜਿਹੜੀ ਮੀਟਿੰਗ ਹੋਈ ਆ ਮੁੱਖ ਮੰਤਰੀ ਹੋਰਾਂ ਦੀ ਪ੍ਰਧਾਨਗੀ ਦੇ ਹੇਠ, ਉਹਦੇ ਵਿੱਚ 7 ਲੱਖ ਪਰਿਵਾਰ ਜਿਹੜੇ ਨੇ ਉਹ ਆਟਾ ਦਾਲ ਸਕੀਮ ਦੇ ਹੇਠ ਉਹਨਾਂ ਨੂੰ ਲਿਆਉਣ ਦਾ ਫੈਸਲਾ ਜਿਹੜਾ ਜੀ ਉਹ ਕੀਤਾ ਗਿਆ ਔਰ ਇਹਦੇ ਉੱਤੇ ਤੁਰੰਤ ਪ੍ਰਕਿਰਿਆ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਆ। ਇਸ ਵੇਲੇ ਇਸ ਸਕੀਮ ਦੇ ਤਹਿਤ 1 ਕਰੋੜ 13 ਲੱਖ ਲੋਕ ਨੇ ਤੇ 7 ਲੱਖ ਪਰਿਵਾਰ ਜਿਹੜਾ ਜੀ ਉਹ ਸ਼ਾਮਲ ਕਰਨ ਦੇ ਨਾਲ ਇਹਨਾਂ ਦੀ ਗਿਣਤੀ 1 ਕਰੋੜ 41 ਲੱਖ ਜਿਹੜੀ ਹੈ ਜੀ ਉਹ ਹੋ ਜਾਊਗੀ। ਸੂਬੇ ਦੀ ਅੱਧੀ ਆਬਾਦੀ ਜਿਹੜੀ ਹੈ ਜੀ ਉਹ ਇਹਦੇ ਵਿੱਚ ਆ ਜਾਊਗੀ। ਇਹ ਜਿਹੜੀ ਹੈ ਜੀ ਉਹ ਤਰੱਕੀ ਹੈ। ਸਕੂਲਾਂ ਦੀਆਂ ਜਿਹੜੀਆਂ ਜੀ ਵਿਦਿਆਰਥਣਾਂ ਨੇ ਉਹਨਾਂ ਨੂੰ 22 ਕਰੋੜ ਰੁਪਈਏ ਦੀ ਲਾਗਤ ਦੇ ਨਾਲ 75,000 ਹੋਰ ਸਾਈਕਲ ਜਿਹੜੇ ਆ ਜੀ ਉਹ ਵੰਡੇ ਜਾਣਗੇ। ਇਹ ਸਾਈਕਲ ਜਿਹੜੇ ਆ ਜੀ ਪਹਿਲਾਂ ਵੀ ਵੰਡੇ ਗਏ ਸੀਗੇ, ਹੁਣ ਕਿਉਂਕਿ ਜਿਹੜਾ ਜੀ ਲਾਸਟ ਈਅਰ ਜਿਹੜਾ ਉਹ ਸ਼ੁਰੂ ਹੋ ਗਿਆ, ਇਸ ਕਰਕੇ ਹੁਣ ਇਹ ਸਾਈਕਲ ਜਿਹੜੇ ਨੇ ਜੀ ਉਹਨਾਂ ਦੀ ਗਿਣਤੀ ਹੋਰ ਜ਼ਿਆਦਾ ਜਿਹੜੀ ਵਧੂਗੀ, ਜਿਹੜੇ ਵਿਦਿਆਰਥਣਾਂ ਨੂੰ ਵੰਡੇ ਜਾਣਗੇ। ਜਿੱਥੇ ਅੱਧੀ ਆਬਾਦੀ ਜਿਹੜੀ ਹੈ ਜੀ ਉਹ ਆਟਾ ਦਾਲ ਸਕੀਮ ਦੇ ਉੱਤੇ ਲੱਗ ਗਈ ਆ, ਸੋ ਉਹਨੂੰ ਤੁਸੀਂ ਇਹ ਕਹੋ ਕਿ ਇਸ ਵੇਲੇ ਅਸੀਂ ਉਹਨੂੰ ਜਿਹੜਾ ਜੀ ਕੈਲੀਫੋਰਨੀਆ ਬਣਾ ਦਿੱਤਾ। ਭਾਵ ਕਿ ਜਿੱਦਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਕਿ ਇੱਥੇ ਆਹ ਬਣਾਤਾ, ਇੱਥੇ ਆਹ ਬਣਾਤਾ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਸਰਕਾਰ ਆਪ ਦੱਸ ਰਹੀ ਹੈ ਕਿ ਇੱਥੇ ਗਰੀਬੀ ਦਾ ਇਹ ਹਾਲ ਹੈ ਕਿ ਅੱਧੀ ਆਬਾਦੀ ਜਿਹੜੀ ਹੈ ਜੀ ਉਹ ਰੋਟੀ ਖਾਣ ਦੇ ਵਾਸਤੇ ਸਰਕਾਰ ਦੀਆਂ ਇਹਨਾਂ ਸਕੀਮਾਂ ਵੱਲ ਮੂੰਹ ਚੁੱਕ ਕੇ ਦੇਖ ਰਹੀ ਹੈ ਜੀ। ਬਿਲਕੁਲ, ਪੰਜਾਬ ਤਰੱਕੀ ਦੇ ਰਾਹ ਤੇ ਅਖੀਰਲਾ ਮੇਰਾ ਸਵਾਲ ਹੋਊਗਾ ਜੀ, ਦਿੱਲੀ ਨੂੰ ਸੰਪੂਰਨ ਰਾਜ ਦੀ ਜਿਹੜੀ ਮੰਗ ਉਹ ਹੋ ਰਹੀ ਆ ਤੇ ਉਸ ਦਾ ਖਰੜਾ ਵੀ ਤਿਆਰ ਹੋ ਗਿਆ ਜੀ। ਐਕਚੁਅਲੀ ਇਹ ਜਿਹੜਾ ਜੀ ਸੈਂਟਰ ਦੀ ਸਰਕਾਰ ਦੇ ਨਾਲ ਮੁੱਦੇ ਤਾਂ ਜਿਹੜੇ ਆ ਜੀ ਉਹ ਦਿੱਲੀ ਦੀ ਸਰਕਾਰ ਦੇ ਕੰਟੀਨਿਊਸ ਜਿਹੜੇ ਆ ਜੀ ਉਹ ਚੱਲ ਰਹੇ ਆ। ਹੁਣ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਨੇ ਸੰਪੂਰਨ ਰਾਜ ਦੇ ਦਰਜੇ ਦੇ ਵਾਸਤੇ ਬਿੱਲ ਦਾ ਖਰੜਾ ਜਿਹੜਾ ਜੀ ਉਹ ਜਾਰੀ ਕੀਤਾ ਹੈ। ਇਹਦੇ ਵਿੱਚ ਪੁਲਿਸ, ਜ਼ਮੀਨ ਤੇ ਨੌਕਰਸ਼ਾਹੀ ਨੂੰ ਸੂਬਾਈ ਸਰਕਾਰ ਦੇ ਅਧੀਨ ਲਿਆਉਣ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਹੈ।
ਇਹਦੇ ਉੱਤੇ 30 ਜੂਨ ਤੱਕ ਆਮ ਲੋਕਾਂ ਤੋਂ ਸੁਝਾਅ ਜਿਹੜੇ ਆ ਜੀ ਉਹ ਮੰਗੇ ਗਏ ਨੇ। ਮੁੱਖ ਮੰਤਰੀ ਜਿਹੜੇ ਨੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਹੋਰੀ, ਉਹਨਾਂ ਨੇ ਇਹ ਖਰੜਾ ਜਿਹੜਾ ਜੀ ਉਹ ਜਾਰੀ ਕੀਤਾ ਔਰ ਉਹਨਾਂ ਨੇ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ, ਖਾਸ ਤੌਰ ਤੇ ਕਾਂਗਰਸ ਨੂੰ ਇਹ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬਿੱਲ ਨੂੰ ਪਾਸ ਕਰਾਉਣ ਦੇ ਵਾਸਤੇ ਉਹ ਵੀ ਜਿਹੜਾ ਜੀ ਉਹ ਅੱਗੇ ਆਵੇ। ਜਿਹੜੇ ਅਰਵਿੰਦ ਕੇਜਰੀਵਾਲ ਨੇ, ਉਹਨਾਂ ਨੇ 1993 ਤੋਂ ਲੈ ਕੇ 2014 ਤੱਕ ਭਾਜਪਾ ਦੇ ਚੋਣ ਮੈਨੀਫੈਸਟੋ ਜਿਹੜੇ ਸੀਗੇ ਜੀ ਉਹਨਾਂ ਦੀਆਂ ਕਾਪੀਆਂ ਦਿੱਤੀਆਂ, ਜਿਹਦੇ ਵਿੱਚ ਭਾਜਪਾ ਨੇ ਦਿੱਲੀ ਨੂੰ ਸੰਪੂਰਨ ਰਾਜ ਦਾ ਦਰਜਾ ਦਿਵਾਉਣ ਦਾ ਵਾਅਦਾ ਜਿਹੜਾ ਉਹ ਕੀਤਾ ਸੀਗਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਉੱਤੇ ਇੱਕ ਸਰਬ ਪਾਰਟੀ ਮੀਟਿੰਗ ਜਿਹੜੀ ਆ ਜੀ ਉਹ ਸੱਦੀ ਜਾਊਗੀ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਜੀ ਪੂਰਨ ਰਾਜ ਦੇ ਦੇਣ ਦੀ ਤਾਂ ਗੱਲ ਜਿਹੜੀ ਆ ਜੀ ਉਹ ਕਰਦੇ ਆ ਔਰ ਇਹ ਮੁੱਦਾ ਵੀ ਜਿਹੜਾ ਜੀ ਉਹ ਸਾਡਾ ਹੈਗਾ, ਪਰ ਉਹ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਚੁੱਕ ਰਹੀ ਹੈ ਜੀ, ਇਸ ਕਰਕੇ ਉਹ ਇਸ ਮੁੱਦੇ ਤੋਂ ਪਾਸੇ ਜਿਹੜਾ ਜੀ ਹੋਣਾ ਚਾਹੁੰਦੇ ਨੇ। ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਮੁੱਦਿਆਂ ਦੇ ਉੱਤੇ ਜਿਹੜਾ ਜੀ ਕੇਂਦਰ ਦੀ ਸਰਕਾਰ ਨੂੰ ਘੇਰਨ ਦਾ ਯਤਨ ਕਰਦੇ ਰਹਿੰਦੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਵੀ ਜਿਹੜਾ ਜੀ ਮੁੱਦਾ ਉਭਾਰ ਕੇ ਇੱਕ ਕਿਸਮ ਦੇ ਨਾਲ ਨਿਰੁੱਤਰ ਜਿਹੜਾ ਜੀ ਉਹ ਤਾਂ ਕੀਤਾ ਜੀ, ਕਿਉਂਕਿ ਜੇਕਰ ਭਾਰਤੀ ਜਨਤਾ ਪਾਰਟੀ ਵਾਲੇ ਹੁਣ ਇਸ ਗੱਲ ਤੋਂ ਭੱਜਣਗੇ ਕਿ ਉਹਨਾਂ ਨੇ ਪੂਰਨ ਰਾਜ ਦਾ ਦਰਜਾ ਨਹੀਂ ਦੇਣਾ, ਤਾਂ ਫਿਰ ਜਿਹੜੇ ਉਹ ਜ਼ਿਕਰ ਕਰ ਰਹੇ ਨੇ ਉਹਨਾਂ ਦੇ ਵੱਲੋਂ ਚੋਣ ਮੈਨੀਫੈਸਟੋ ਦਾ ਸਾਰਿਆਂ ਦਾ ਸਾਰਾ ਉਹਦਾ ਵੀ ਜਵਾਬ ਦੇਣਾ ਜੀ ਉਹ ਔਖਾ ਹੋ ਜਾਊਗਾ। ਆਈ ਥਿੰਕ ਲੋਕਾਂ ਦੇ ਹੱਕ ਦੇ ਵਿੱਚ ਜਾਂ ਲੋਕਾਂ ਦੇ ਵਾਸਤੇ ਜਿਹੜਾ ਇਹ ਮੁੱਦਾ ਸੁੱਟਿਆ ਗਿਆ ਔਰ 30 ਜੂਨ ਤੱਕ ਇਹਦੇ ਉੱਤੇ ਲੋਕਾਂ ਦੇ ਵਿਚਾਰ ਜਿਹੜੇ ਆ ਜੀ ਉਹ ਮੰਗੇ ਗਏ ਆ ਤੇ ਦਿੱਲੀ ਦੇ ਵਿੱਚ ਰਹਿੰਦੇ ਲੋਕ ਨਿਰਸੰਦੇਹ ਇਹਦੇ ਉੱਤੇ ਜਿਹੜਾ ਜੀ ਇਹਦੇ ਹੱਕ ਦੇ ਵਿੱਚ ਖੜਨਗੇ ਕਿ ਉਹਨਾਂ ਦੇ ਰਾਜ ਨੂੰ ਪੂਰਨ ਰਾਜ ਦਾ ਦਰਜਾ ਜਿਹੜਾ ਜੀ ਉਹ ਮਿਲਣਾ ਚਾਹੀਦਾ। ਜੇ ਲੋਕ ਰਾਏ ਜਿਹੜੀ ਹੈ ਜੀ ਉਹ ਇਸ ਹੱਕ ਦੇ ਵਿੱਚ ਹੋਊਗੀ ਤਾਂ ਫਿਰ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹਨੂੰ ਕਿਤੇ ਨਾ ਕਿਤੇ ਇਹਦੇ ਉੱਤੇ ਵਿਚਾਰ ਤਾਂ ਕਰਨਾ ਹੀ ਪਊਗਾ ਜੀ। ਜੀ ਬਿਲਕੁਲ। ਤੇ ਅਖੀਰ ਵਿੱਚ ਅੱਜ ਨਵਾਂ ਕਿ ਕੱਲ ਕਿਹਾ ਵਿਧਾਇਕ ਨੇ ਸਾਥੀਆਂ ਨੂੰ ਰੈਲੀ ਲੱਗਾ ਜਗਮੀਤ ਵੀ ਕਰਨ ਬੇਲੀ। ਕੱਲ ਕਿਹਾ ਵਿਧਾਇਕ ਨੇ ਸਾਥੀਆਂ ਨੂੰ ਰੈਲੀ ਲੱਗਾ ਜਗਮੀਤ ਵੀ ਕਰਨ ਬੇਲੀ, ਭਰਵੀਂ ਹੋਵੇ ਇਹ ਰੈਲੀ ਜਾਂ ਹੋਏ ਢਿੱਲੀ, ਅਸੀਂ ਲੱਗੇ ਨਹੀਂ ਕਿਸੇ ਤੋਂ ਡਰਨ ਬੇਲੀ, ਸਗੋਂ ਢਾਣੀਆਂ ਜੋੜ ਕੇ ਚਲੇ ਜਾਇਓ ਉਹਦੇ ਰੈਲੀ ਪੰਡਾਲ ਨੂੰ ਭਰਨ ਬੇਲੀ, ਮੇਰੇ ਬਾਰੇ ਸੁਖਬੀਰ ਨੂੰ ਆਖ ਆਇਓ ਹੋਣ ਲੱਗਾ ਇਹ ਜਾਪਦਾ ਹਰਨ ਬੇਲੀ, ਫਿਰ ਉਹ ਭੇਜ ਕੇ ਬੰਦਾ ਤੇ ਆਪ ਸੱਧੂ ਪਹਿਲੀ ਵਾਰ ਬਿਠਾਊਗਾ ਨਿਕਟ ਬੇਲੀ, ਫਿਰ ਉਹ ਭੇਜ ਕੇ ਬੰਦਾ ਤੇ ਆਪ ਸੱਧੂ ਪਹਿਲੀ ਵਾਰ ਬਿਠਾਊਗਾ ਨਿਕਟ ਬੇਲੀ, ਬਾਕੀ ਲੋਕਾਂ ਨੂੰ ਮਿਲੇਗੀ ਟਿਕਟ ਪਿੱਛੋਂ ਭਲਕੇ ਹੋਊ ਪੱਕੀ ਮੇਰੀ ਟਿਕਟ ਬੇਲੀ। ਜੀ ਥੈਂਕ ਯੂ ਜੀ, ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਸਾਡੇ ਨਾਲ ਬਲਤੇਜ ਪੰਨੂ ਜੋ ਕਰਦੇ ਨੇ ਜੀ ਗੱਲਬਾਤ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।